With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ. ਡਾਕਟਰ ਸਾਹਿਬ ਹੁਣ ਤੁਸੀਂ ਕਿਹੜਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ ਮੈਂ ਸਮਝਦਾ ਵੀ ਮੀਡੀਆ ਵਿੱਚ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਸ ਨੇ ਵੀ ਕਦੇ ਹੌਸਲਾ ਦਿਖਾ ਕੇ ਜ਼ੁਲਮ ਦੀ ਕਹਾਣੀ ਨੂੰ ਬਾਹਰ ਲਿਆਂਦਾ ਹੈ, ਕਿਉਂਕਿ ਅਲਟੀਮੇਟਲੀ ਮੀਡੀਆ ਹੀ ਅੱਜ ਕੱਲ੍ਹ ਦਾ ਵੈਪਨ ਹੈ, ਉਹਨਾਂ ਨੂੰ ਅਸੀਂ ਜ਼ਰੂਰ ਟ੍ਰਿਬਿਊਟ ਦੇਣਾ ਚਾਹੁੰਦੇ ਜੀ. ਔਰ ਪਿਛਲੇ ਦਿਨਾਂ ਦੀ ਜਿਹੜੀ ਖਬਰ ਸਾਰੇ ਪਾਸੇ ਚਰਚਾ ਦਾ ਵਿਸ਼ਾ ਹੈ, ਅਸੀਂ ਉਸ ਨੂੰ ਡਿਸਕਸ ਵੀ ਕੀਤਾ ਇਸ ਪ੍ਰੋਗਰਾਮ 'ਚ, ਆਪਣੇ ਨਿਊਜ਼ ਪ੍ਰੋਗਰਾਮ 'ਚ ਵੀ ਕੀਤਾ ਕਿ ਕਿਵੇਂ ਪੀਲੀਭੀਤ ਦੇ ਵਿੱਚ ਜਿਹੜੇ 11 ਸਿੱਖ ਜਿਨ੍ਹਾਂ 'ਚੋਂ 10 ਦਾ ਤਾਂ ਇਕਬਾਲ ਕਰ ਲਿਆ ਗਿਆ ਕਿ 3 ਮੁਕਾਬਲਿਆਂ 'ਚ ਮਾਰੇ ਗਏ, 11ਵੇਂ ਦਾ ਅਜੇ ਹਿਸਾਬ ਨਹੀਂ ਖੋਲਿਆ ਗਿਆ ਜੀ. ਉਸ ਸਾਰੇ 10 ਮਾਰ ਚੁੱਕੇ ਨੇ ਜਿਹੜੇ ਪੁਲਸੀਏ, ਔਰ ਜਿਹੜੇ 47 ਨੇ ਉਹਨਾਂ ਨੂੰ ਜਿਹੜੀ ਉਮਰ ਕੈਦ ਦਿੱਤੀ ਗਈ. ਸੋ ਕ੍ਰੈਡਿਟ ਜੱਜ ਨੂੰ ਵੀ ਦਿੱਤਾ ਗਿਆ. ਇਹ ਵੀ ਚਰਚਾ ਹੋਈ ਕਿ ਕਿਵੇਂ RS ਸੋਢੀ ਜਿਨ੍ਹਾਂ ਨੇ ਜਿਹੜੀ ਹੈ ਲਿਟੀਗੇਸ਼ਨ ਕੀਤੀ ਸੀ ਸੁਪਰੀਮ ਕੋਰਟ 'ਚ, ਜਿਹਦੇ ਤੇ ਬੇਸ CBI ਇਨਕੁਆਇਰੀ ਹੋਈ, ਔਰ ਲੇਕਿਨ ਅੱਜ ਜਿਹੜੀ ਇੱਕ ਸਟੋਰੀ ਆਈ ਹੈ ਕਿ ਇਹ ਸਟੋਰੀ ਕਿਵੇਂ ਸਾਹਮਣੇ ਆਈ, ਕਿਵੇਂ ਪੁਲਿਸ ਨੇ ਜਿਵੇਂ ਪੂਰਾ 3 ਥਾਣਿਆਂ ਦੀ ਔਰ ਉਹਨਾਂ ਦੇ SP SSP ਲੈਵਲ ਤੇ ਬਰੀਫ ਕਰਕੇ ਖਤਰਨਾਕ ਦਹਿਸ਼ਤਗਰਦ ਮਾਰ ਦਿੱਤੇ ਦੇ ਨਾਂ ਥੱਲੇ ਮੁਕਾਬਲਾ ਸ਼ੋਅ ਕੀਤਾ ਜੀ, ਔਰ ਨਤੀਜੇ ਦੇ ਤੌਰ ਤੇ ਜਿਹੜਾ ਬਿਲਕੁਲ ਕਲੀਨ ਆਪਰੇਸ਼ਨ ਉਹਨਾਂ ਨੇ ਆਪਣੇ ਵੱਲੋਂ ਕੀਤਾ. ਪਰ 2 ਜਿਹੜੇ ਮੈਂ ਸਮਝਦਾ ਵੀ ਬਹਾਦਰ ਆਦਮੀ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ, ਇੱਕ ਇਸਲਾਮੁਦੀਨ ਖਾਨ ਔਰ ਦੂਸਰੇ ਵਿਸ਼ਵਮਿੱਤਰ ਟੰਡਨ. ਵਿਸ਼ਵਮਿੱਤਰ ਟੰਡਨ ਉਸ ਵੇਲੇ ਪੀਲੀਭੀਤ ਦੇ ਨੇੜੇ ਜਿਹੜਾ ਰੋਜ਼ਾਨਾ ਹਿੰਦੀ ਅਖਬਾਰ ਹੈ, ਹੁਣ ਤਾਂ ਪੰਜਾਬ 'ਚ ਵੀ ਇਹ ਸਰਕੂਲੇਟ ਹੁੰਦਾ, ਅਮਰ ਉਜਾਲਾ ਜੀ, ਉਹਦੇ ਬਿਊਰੋ ਚੀਫ ਸੀ. ਔਰ ਅੱਜ ਹੀ ਜਿਹੜਾ ਉਹਨਾਂ ਦੇ ਨਾਲ ਇੰਟਰਵਿਊ ਤੇ ਬੇਸਡ ਸਟੋਰੀ ਆਈ ਹੈ ਕਿ ਇਹ ਸਟੋਰੀ ਸਭ ਤੋਂ ਪਹਿਲਾਂ ਕਿ ਇਹ ਕਿਵੇਂ ਇਹ ਕਾਲਾ ਮਾਲ ਹੈ ਔਰ ਪੁਲਿਸ ਨੇ ਇਨਫੈਕਟ ਚੁੱਕ ਕੇ ਮਾਰੇ ਲੱਗਦੇ ਨੇ, ਇਹ ਸਟੋਰੀ ਵਿਸ਼ਵਮਿੱਤਰ ਟੰਡਨ ਨੇ ਹੀ ਪਹਿਲਾਂ ਅਮਰ ਉਜਾਲਾ ਦੇ ਵਿੱਚ ਕੀਤੀ. ਔਰ ਉਹ ਮੈਂ ਥੋੜ੍ਹਾ ਜਿਹਾ ਵੇਰਵਾ ਦੇਣਾ ਚਾਹੁੰਦਾ. ਔਰ ਇਹ ਸਟੋਰੀ ਦਾ ਟਾਈਟਲ ਹੀ ਇਹ ਹੈ, ਸਕਰਾਈਬ ਹੂ ਬ੍ਰੌਟ ਪੀਲੀਭੀਤ ਸਟੋਰੀ ਟੂ ਲਾਈਟ. ਉਹ ਲਿਖਾਰੀ ਜਾਂ ਪੱਤਰਕਾਰ ਜਿਹਨੇ ਪੀਲੀਭੀਤ ਦੀ ਕਹਾਣੀ ਨੂੰ ਸਾਹਮਣੇ ਲਿਆਂਦਾ ਜੀ. ਔਰ ਇਹ 25 ਸਾਲ ਪਹਿਲਾਂ ਦੀ ਗੱਲ ਹੈ. ਔਰ ਪੀਲੀਭੀਤ ਹਿੰਦੀ ਡੇਲੀ ਅਮਰ ਉਜਾਲਾ ਛਪਣ ਵਾਲੇ ਹਿੰਦੀ ਦੇ ਅਮਰ ਉਜਾਲਾ ਦੇ ਬਿਊਰੋ ਚੀਫ ਵਿਸ਼ਵਮਿੱਤਰ ਟੰਡਨ ਦੇ ਲਈ ਇਹ ਗੱਲ ਇਵੇਂ ਹੀ ਹੈ ਜਿਵੇਂ ਕੱਲ੍ਹ ਵਾਪਰੀ ਹੋਏ. ਉਹਨਾਂ ਨੇ ਪੁਲਿਸ ਦੀ ਥਿਊਰੀ ਨੂੰ ਚੈਲੰਜ ਕੀਤਾ. ਇਸ ਨੂੰ ਉਹਨਾਂ ਨੇ ਹੋਰ ਡੀਪਰ ਜਾ ਕੇ ਅਸਲੀ ਕਹਾਣੀ ਲੱਭਣੀ ਚਾਹੀ ਕਿ ਕਿਵੇਂ ਝੂਠਾ ਪੁਲਿਸ ਮੁਕਾਬਲਾ ਹੈ. ਔਰ ਉਹਨਾਂ ਦੇ ਕਹਿਣ ਮੁਤਾਬਕ ਅਜੇ ਜਿਹੜਾ ਚੌਥਾ ਮੁਕਾਬਲਾ ਜਿਹਦੇ 'ਚ ਕਿ ਇੱਕ 16-17 ਸਾਲ ਦਾ ਸਿੱਖ ਨੌਜਵਾਨ ਮਾਰਿਆ ਗਿਆ ਉਹਨੂੰ ਇਹਨਾਂ ਨੇ ਖੋਲ੍ਹਿਆ ਨਹੀਂ ਹੈ.
ਭਾਵੇਂ ਇਹਨਾਂ ਨੇ ਮਿਸਟਰ ਟੰਡਨ ਨੇ 2005 ਦੇ ਵਿੱਚ ਪੱਤਰਕਾਰਤਾ ਛੱਡ ਦਿੱਤੀ, ਆਪਣਾ ਜੌਬ ਛੱਡ ਦਿੱਤਾ ਹੈ। ਹੁਣ ਉਹ ਪੀਲੀਭੀਤ ਰਹਿੰਦੇ ਨੇ ਔਰ ਇਹਨਾਂ ਨੇ ਸ਼ਹੀਰਾ ਨਈਮ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੀ ਕਿ CBI ਦੀ ਕੋਰਟ ਦੀ ਜਜਮੈਂਟ ਆਉਣ ਤੋਂ ਬਾਅਦ, ਕਿ ਵੀ ਇਹ ਕਿਵੇਂ ਸਟਾਰਟ ਹੋਇਆ। ਔਰ ਇਹ ਬੜਾ ਦਿਲਚਸਪ ਹੈ ਕਿ ਕਿਵੇਂ ਕਹਾਣੀ ਨੂੰ ਮੀਡੀਆ ਵੀ ਦੱਬ ਦਿੰਦਾ ਹੈ, ਜ਼ੁਲਮ ਕਰਨ ਵਾਲੇ, ਲੇਕਿਨ ਇਹ ਉਹ ਬਹਾਦਰ ਲੋਕ ਨੇ, ਉਹ ਭਾਵੇਂ ਕੋਈ ਹੋਣ, ਅਸੀਂ ਇਹਨਾਂ ਨੂੰ ਟ੍ਰਿਬਿਊਟ ਦਿੰਦੇ। ਉਹਨਾਂ ਨੇ ਕਿਹਾ ਕਿ ਕਿਵੇਂ ਸਟਾਰਟ ਹੋਇਆ। ਉਹਨਾਂ ਨੇ ਕਿਹਾ ਜੀ 13 ਜੁਲਾਈ 1991 ਦੀ ਸਵੇਰ ਸੀ, ਜਦੋਂ ਕਿ ਮਧੋ ਟਾਂਡਾ ਪਿੰਡ ਦਾ ਪੂਰਨਪੁਰ ਸਬ ਡਿਵੀਜ਼ਨ ਜਿਹੜਾ ਪੀਲੀਭੀਤ 'ਚ ਹੈ, ਉੱਥੋਂ ਇੱਕ ਇਸਲਾਮੁਦੀਨ ਖਾਨ ਭੱਜਦੇ ਭੱਜਦੇ ਮੇਰੇ ਘਰ ਆਏ ਔਰ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਬਹੁਤ ਸਾਰੇ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਨੇ। ਇੱਥੋਂ ਸ਼ੁਰੂ ਹੋਈ। ਸੋ ਪਹਿਲੀ ਟ੍ਰਿਬਿਊਟ ਤਾਂ ਇਸਲਾਮੁਦੀਨ ਖਾਨ ਨੂੰ ਹੈ, ਜਿਨ੍ਹਾਂ ਨੇ ਆ ਕੇ ਮਿਸਟਰ ਟੰਡਨ ਨੂੰ ਇਹ ਕਿਹਾ ਕਿ ਉਹ ਇਸ ਤੋਂ ਪਹਿਲਾਂ ਕਿ ਵੀ ਮੈਂ ਇਸ ਖਬਰ ਨੂੰ ਕਨਫਰਮ ਕਰਦਾ, ਮੈਨੂੰ ਇਹ ਕਿਹਾ ਗਿਆ ਕਿ ਸੁਪਰਡੈਂਟ ਪੁਲਿਸ RD ਤ੍ਰਿਪਾਠੀ, ਇਹ ਉੱਥੋਂ ਦਾ ਪੁਲਿਸੀ ਚੀਫ ਸੀ, ਉਹਨੇ ਮੀਡੀਆ ਵਾਲਿਆਂ ਨੂੰ ਆਪਣੇ ਘਰ 11 ਵਜੇ ਪ੍ਰੈਸ ਕਾਨਫਰੰਸ ਤੇ ਸੱਦਿਆ ਜੀ। ਤੇ ਹੁਣ ਉੱਥੇ ਕੀ ਹੋਇਆ ਪ੍ਰੈਸ ਕਾਨਫਰੰਸ 'ਚ? ਉਹਨਾਂ ਨੇ ਕਿਹਾ ਕਿ SP's ਫੇਸ ਸੈਡ ਇਟ ਆਲ, ਕਿ ਜਿਹੜਾ SP ਹੈ ਉਹਦੇ ਚਿਹਰੇ ਦੇ ਉੱਤੇ ਰੌਣਕਾਂ ਭਖੀਆਂ ਸੀ, ਬਹੁਤ ਹਾਈ ਸਪਿਰਿਟ ਸੀ, ਉਹ ਲੋੜ ਤੋਂ ਜ਼ਿਆਦਾ ਨਿੱਘਾ ਸੀ। ਔਰ ਉਹਨੇ ਬੜੇ ਉਤਸ਼ਾਹ ਦੇ ਨਾਲ ਇਹ ਦੱਸਿਆ ਕਿ ਕਿਵੇਂ ਸਾਡੀ ਪੁਲਿਸ ਨੇ ਇੱਕ ਇਤਿਹਾਸਕ ਪ੍ਰਾਪਤੀ ਕੀਤੀ ਹੈ, ਕਿ ਉਹਨੇ ਕਿਹਾ ਕਿ 12 ਜੁਲਾਈ ਦੀ ਰਾਤ ਨੂੰ ਪੁਲਿਸ ਨੇ 10 ਖਤਰਨਾਕ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੂੰ ਮੁਕਾਬਲੇ ਦੇ ਵਿੱਚ ਮਾਰਿਆ। ਔਰ ਉਹਨੇ ਕਿਹਾ ਵੀ ਸਾਨੂੰ ਵੀ ਨਹੀਂ ਸੀ ਪਤਾ, ਸਾਡੇ ਚੋਂ ਵੀ ਕੁਝ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਉਹਨੂੰ ਬਹੁਤ ਮੁਬਾਰਕਬਾਦ ਦਿੱਤੀ। ਔਰ ਕਿਉਂਕਿ ਉਹਨਾਂ ਦਿਨਾਂ 'ਚ ਤਰਾਈ ਦੇ ਇਲਾਕੇ ਦੇ ਵਿੱਚ ਦਹਿਸ਼ਤਗਰਦੀ ਦਾ ਕਾਫੀ ਅਸਰ ਸੀ ਔਰ ਪੰਜਾਬ ਦਾ ਮਾਹੌਲ ਉਧਰ ਵੀ ਬਣਦਾ ਜਾ ਰਿਹਾ ਸੀ ਜੀ। ਭਾਵੇਂ ਸਾਨੂੰ UP ਪੁਲਿਸ ਦੇ ਕੰਮ ਕਰਨ ਦੇ ਢੰਗ ਦਾ ਪਤਾ ਸੀ, ਫਿਰ ਵੀ ਅਸੀਂ ਇਹਨੂੰ ਮੰਨ ਲਿਆ ਕਿ ਵੀ ਇਸ ਗੱਲ ਦੀ ਜ਼ਰੂਰ ਹੈਰਾਨੀ ਸੀ ਕਿ ਵੀ ਇੰਨੇ 10 ਖਾੜਕੂ ਮਾਰੇ ਗਏ, ਪਰ ਕਿਸੇ ਪੁਲਿਸ ਵਾਲੇ ਦੇ ਕੋਈ ਝਰੀਟ ਵੀ ਨਹੀਂ ਸੀ ਆਈ, ਕੋਈ ਉਹਨਾਂ ਚੋਂ ਜ਼ਖਮੀ ਨਹੀਂ ਸੀ। ਔਰ ਮੈਂ ਉਹਨੂੰ ਪੁੱਛਿਆ SP ਨੂੰ ਕਿ ਵੀ ਮੈਨੂੰ ਉਹਨਾਂ ਦੇ ਨਾਂ ਪਤੇ ਦਿਓ ਜਿਹੜੇ ਮਾਰੇ ਗਏ ਨੇ, ਕਿ ਮੈਂ ਆਪਣੀ ਨਿਊਜ਼ ਸਟੋਰੀ ਇਹਦੇ ਤੇ ਕਰਨੀ ਹੈ ਜੀ। ਔਰ ਜਦੋਂ ਉਹਨੇ ਇਹ ਕਹਿੰਦੇ ਨੇ ਮਿਸਟਰ ਟੰਡਨ ਕਿ ਮੈਂ ਜਦੋਂ ਪ੍ਰੈਸ ਬਰੀਫਿੰਗ ਤੋਂ ਵਾਪਸ ਆਇਆ ਤੇ ਇਸਲਾਮੁਦੀਨ ਜਿਹੜਾ ਮੇਰੀ ਅਜੇ ਵੀ ਇੰਤਜ਼ਾਰ ਕਰ ਰਿਹਾ ਸੀ ਮੇਰੇ ਦਫ਼ਤਰ 'ਚ, ਉਹਨੇ ਮੈਨੂੰ ਇਹ ਕਿਹਾ, ਹੁਣ ਤੱਕ ਮੈਨੂੰ ਇੱਕ ਹੋਰ ਸਾਧਨ ਤੋਂ ਵੀ ਪਤਾ ਲੱਗਾ ਕਿ ਇੱਕ ਸਿੱਖ ਪਰਿਵਾਰ ਜਿਹੜਾ ਅਮਾਰੀਆ ਸਬ ਡਿਵੀਜ਼ਨ 'ਚ ਰਹਿੰਦਾ ਪੂਰਨਪੁਰ 'ਚ, ਤੇ ਜਿਹੜੇ ਉਸੇ ਹੀ ਬੱਸ ਦੇ ਵਿੱਚ ਸਵਾਰ ਸੀ ਜਿਹਦੇ 'ਚੋਂ ਸਿੱਖ ਨੌਜਵਾਨ ਕੱਢ ਕੇ ਮਾਰੇ ਗਏ, ਉਹ ਲੇਟਰ ਔਨ ਜਿਹੜਾ ਉਹਨੂੰ ਘਰ ਭੇਜ ਦਿੱਤਾ। ਤੇ ਉਹ ਇਸ ਸਾਰੇ ਦੀ ਵਿਟਨੈਸ ਹੈ ਕਿ ਉਹਨੂੰ ਫੜਿਆ ਸੀ ਪਰ ਉਹਨੂੰ ਛੱਡ ਦਿੱਤਾ ਜੀ। ਸੋ ਅਸੀਂ ਸਮਝਿਆ ਵੀ ਇਹਦੇ ਨਾਲ ਬ੍ਰੇਕ ਥਰੂ ਹੋ ਸਕਦੀ ਹੈ, ਕਿ ਵੀ ਜੇ ਕੋਈ ਵਿਟਨੈਸ ਹੈ ਤੇ ਅਸੀਂ, ਭਾਵੇਂ ਉਹ ਬਹੁਤ ਦੂਰ ਸੀ, ਉਸ ਜੁਲਾਈ ਦੀ ਗਰਮੀ ਦੇ ਮਹੀਨੇ ਦੇ ਵਿੱਚ ਇਸਲਾਮੁਦੀਨ ਨੇ ਮੈਨੂੰ ਉਸ ਸਿੱਖ ਪਰਿਵਾਰ ਦੇ ਘਰ ਤੱਕ ਅਮਰਈਆ 'ਚ ਆਪਣੇ ਮੋਟਰਸਾਈਕਲ ਤੇ ਪਹੁੰਚਾਇਆ। ਹੁਣ ਇਹ ਹੁੰਦਾ ਹੈ, ਇਹਦੇ 'ਚ ਇਨਵੈਸਟੀਗੇਟਿਵ ਜਰਨਲਿਜ਼ਮ ਵੀ ਹੈ ਕਿ ਜਦੋਂ ਤੁਹਾਡੇ ਨੱਕ ਨੂੰ ਲੱਗ ਰਿਹਾ ਹੈ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਸਮੈਲਿੰਗ ਬਲੱਡ, ਕਿ ਕੁਝ ਚੱਲ ਰਿਹਾ। ਹੁਣ ਉਹ ਵਿਚਾਰਾ ਜਿਹੜਾ ਇਸਲਾਮੁਦੀਨ ਹੈ ਉਹ ਡਰਾਈਵ ਕਰਕੇ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦਾ ਹੈ। ਅਸੀਂ ਉੱਥੇ ਜਾ ਕੇ ਦੇਖਿਆ ਕਿ ਵੀ ਉੱਥੇ ਲੋਕ ਖੇਤਾਂ 'ਚ ਕੰਮ ਕਰ ਰਹੇ ਸੀ। ਜਦੋਂ ਅਸੀਂ ਉਹਨਾਂ ਨੂੰ ਘਟਨਾ ਬਾਰੇ ਪੁੱਛਿਆ ਤੇ ਉਹਨਾਂ ਨੇ ਕਿਹਾ ਜੀ ਕਿ ਵੀ ਸਾਨੂੰ ਐਵੇਂ ਗਲਤੀ ਨਾਲ ਅਸੀਂ ਇੱਥੇ ਆਏ ਹਾਂ, ਕੁਝ ਨਹੀਂ ਹੋਇਆ ਜੀ ਇੱਥੇ। ਪੁਲਿਸ ਦਾ ਖੌਫ ਇੰਨਾ ਜ਼ਿਆਦਾ ਸੀ ਕਿ ਵੀ ਇਹਦੇ ਬਾਵਜੂਦ ਉਹਨੇ ਕਿਹਾ ਜੀ ਅਸੀਂ ਬਹੁਤ ਨਿਰਾਸ਼ ਹੋਏ, ਪਰ ਜਦੋਂ ਅਸੀਂ ਵਾਪਸ ਮੁੜ ਰਹੇ ਸੀ ਇੱਕ ਸਿੱਖ ਨੌਜਵਾਨ ਨੇ ਸਾਨੂੰ ਰੋਕ ਲਿਆ ਜੀ। ਔਰ ਉਹਨੇ ਸਾਨੂੰ ਕਿਹਾ ਕਿ ਵੀ ਸਿੱਖ ਨੌਜਵਾਨ ਮਾਰੇ ਗਏ ਨੇ, ਔਰ ਨਰਿੰਦਰ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨੂੰ ਬੱਸ ਚੋਂ ਕੱਢ ਕੇ ਪੁਲਿਸ ਨੇ ਉਹਦੀ ਮਾਂ ਜਿਹੜੀ ਵਿਚਾਰੀ ਚੀਕਾਂ ਮਾਰਦੀ ਰਹੀ, ਉਹ ਵੀ ਮਾਂ ਤੇ ਪੁੱਤਰ ਦੋਨੋਂ ਬੱਸ 'ਚ ਸੀ ਕਿਉਂਕਿ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਮੁੜੇ ਸੀ, ਉਹਨੂੰ ਉਹਨਾਂ ਨੇ ਜਿਹੜਾ ਮਾਰ ਦਿੱਤਾ। ਤੇ ਉਹ ਮਾਂ ਜਿਹੜੀ ਆ ਉਹ ਹੀ ਸੱਚ ਦੱਸ ਸਕਦੀ, ਕਿਉਂਕਿ ਮਾਂ ਦੀਆਂ ਅੱਖਾਂ ਸਾਹਮਣੇ ਪੁੱਤਰ ਨੂੰ ਜਿਹੜਾ ਉਹ ਡਰੈਗ ਕਰਕੇ ਲਗੇ। ਅਸੀਂ ਜਿਹੜਾ ਪਿਸਤਪੁਰ ਪਿੰਡ ਪਹੁੰਚ ਗਏ, ਜਿੱਥੇ ਨਰਿੰਦਰ ਸਿੰਘ ਦੀ ਮਾਂ ਜੋਗਿੰਦਰ ਕੌਰ ਜਿਹੜੀ ਹੈ ਇੱਕ ਚਾਰਪਾਈ ਤੇ ਬੈਠੀ ਸੀ ਔਰ ਉਹ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਉਹ ਕਰਾਈ ਕਰ ਰਹੀ ਸੀ ਜੀ। ਔਰ ਉਹਨੇ ਸਾਨੂੰ ਇਹ ਕਿਹਾ ਕਿ ਵੀ ਇਹ ਜਿਹੜੀ ਅਮਰਈਆ ਫੈਮਿਲੀ ਹੈ ਜਿਹੜੀ ਹੁਣ ਬੋਲ ਨਹੀਂ ਰਹੇ, ਇਹ ਵਿਟਨੈਸ ਨੇ ਇਸ ਗੱਲ ਦੀ, ਪਰ ਕਿ ਵੀ ਜੋ ਹੋਇਆ, ਪਰ ਇਹ ਪੁਲਿਸ ਦੇ ਡਰੋਂ ਬੋਲਦੇ ਨਹੀਂ ਨੇ। ਅਸੀਂ ਫੇਰ ਉਸ ਪਰਿਵਾਰ ਦੇ ਕੋਲ, ਇਹ ਜਰਨਲਿਜ਼ਮ ਇਹ ਹੁੰਦਾ ਕਿ ਜਰਨਲਿਸਟ ਛੱਡਦਾ ਨਹੀਂ ਹੈ, ਜਦੋਂ ਉਹਨੂੰ ਲੱਗ ਜਾਏ ਪਤਾ ਕਿ ਵੀ ਇੱਥੇ ਸਟੋਰੀ ਹੈ ਔਰ ਇਹ ਕੱਢਣੀ ਹੈ, ਉਹ ਕਹਿੰਦੇ ਵੀ ਅਸੀਂ ਫੇਰ ਵਾਪਸ ਗਏ ਫੈਮਿਲੀ ਨੂੰ, ਔਰ ਇਸ ਵਾਰ ਫੈਮਿਲੀ ਸਾਨੂੰ ਸੱਚ ਦੱਸਣਾ ਮੰਨ ਗਈ। ਉਹਨਾਂ ਦੀ ਵੀ ਜ਼ਮੀਰ ਨੇ ਕਿਹਾ ਹੋਣਾ ਹੈ ਵੀ
10 ਜਵਾਨ ਮੁੰਡੇ ਕੱਢ ਕੇ ਮਾਰ ਦਿੱਤੇ ਨੇ ਔਰ ਸਾਡੇ ਸਾਹਮਣੇ ਹੋਇਆ ਔਰ ਅਸੀਂ ਅਸੀਂ ਚੁੱਪ ਕੀਤੇ ਹੋਏ। ਸਾਨੂੰ ਇਹ ਦੱਸਿਆ ਗਿਆ ਕਿ ਵੀ ਸਿੱਖ ਨੌਜਵਾਨਾਂ ਨੂੰ ਬੱਸ 'ਚੋਂ ਲਾਇਆ ਗਿਆ, ਉਹਨਾਂ ਦੇ ਹੱਥ ਉਹਨਾਂ ਦੇ ਪਿੱਛੇ ਬੰਨੇ ਗਏ ਪਿੱਠ ਦੇ ਔਰ ਉਹਨਾਂ ਨੂੰ ਇੱਕ ਵਹੀਕਲ ਦੇ ਵਿੱਚ ਗੱਡੀ ਦੇ ਵਿੱਚ ਡਰਾਈਵ ਕਰਕੇ ਲੈ ਗਏ ਔਰ ਜੰਗਲਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਮਾਰ ਦਿੱਤਾ। ਔਰ ਇਹ 3 ਥਾਵਾਂ ਤੇ ਦਿਖਾਇਆ ਜੀ, 4 ਦਾ ਮੁਕਾਬਲਾ ਇੱਥੇ ਹੋਇਆ, 4 ਦਾ ਇੱਥੇ ਹੋਇਆ, 2 ਦਾ ਇੱਥੇ ਹੋਇਆ ਜੀ। ਹੁਣ ਉਹ ਕਹਿੰਦੇ ਨੇ ਕਿ ਵੀ ਸਟੋਰੀ ਸਾਡੇ ਕੋਲ ਆ ਗਈ, ਪਰ ਹੁਣ ਇਹਨੂੰ ਅਸੀਂ ਐਕਸਕਲੂਸਿਵ ਕਿਵੇਂ ਰੱਖੀਏ ਇਸ ਸਟੋਰੀ ਨੂੰ, ਵੀ ਬੜਾ ਔਖਾ ਸੀ। ਔਰ ਕਹਿੰਦੇ ਵੀ ਮੈਂ ਉੱਥੋਂ ਸਿੱਧਾ ਬਰੇਲੀ ਗਿਆ ਤੇ ਮੈਂ ਆਪਣੇ ਐਡੀਟਰ ਨਾਲ ਗੱਲ ਕੀਤੀ, ਉਹਨੇ ਮੈਨੂੰ ਇੱਕਦਮ ਰੀਜਨਲ ਡੈਸਕ ਇੰਚਾਰਜ ਸੁਨੀਲ ਸ਼ਾਹ ਦੇ ਕੋਲ ਪਹੁੰਚਾ ਦਿੱਤਾ। ਉਹਨੂੰ ਅਸੀਂ ਡਿਸਕਸ ਕੀਤਾ ਕਿ ਕਿਵੇਂ ਇਹ ਸਟੋਰੀ ਪਬਲਿਸ਼ ਕਰੀਏ, ਜਦੋਂ ਕਿ ਅਸੀਂ ਆਪਣੇ ਸੋਰਸ ਨੂੰ ਵੀ ਪ੍ਰੋਟੈਕਟ ਕਰਨਾ ਚਾਹੁੰਦੇ ਸੀ। ਜੇ ਅਸੀਂ ਕੋਟ ਕਰਦੇ ਵੀ ਫਲਾਣੀ ਥਾਂ ਹੋਇਆ, ਫਿਰ ਉਹਨੂੰ ਪੁਲਿਸ ਨੇ ਫਿਰ ਚੱਕ ਲੈਣਾ ਸੀ, ਉਹਨਾਂ ਨੂੰ ਮੁਕਰਾ ਦੇਣਾ ਸੀ ਔਰ ਸਾਡੀ ਸਟੋਰੀ ਜਿਹੜੀ ਹੈ ਉਹ ਨਹੀਂ ਸੀ ਤੁਰਨੀ। ਸੋ ਬਹੁਤ ਲੇਟ ਹੋ ਚੁੱਕਾ ਸੀ। ਸੋ ਅਸੀਂ ਇਹ ਡਿਸਾਈਡ ਕੀਤਾ ਕਿ ਵੀ ਕੱਲ ਅਸੀਂ ਇਹ ਸਟੋਰੀ ਕਰਾਂਗੇ। ਮੈਂ ਪੀਲੀਭੀਤ ਵਾਪਸ ਆ ਗਿਆ, 57 ਕਿਲੋਮੀਟਰ ਮੈਂ ਬਰੇਲੀ ਤੋਂ ਅਗਲੇ ਦਿਨ ਨੈਕਸਟ ਡੇ ਆਇਆ ਚੱਲ ਕੇ, ਔਰ ਅਸੀਂ ਇਹ ਫੈਸਲਾ ਕੀਤਾ ਕਿ ਇਸ ਕਹਾਣੀ ਨੂੰ ਫਸਟ ਪਰਸਨ ਅਕਾਊਂਟ ਬਣਾਇਆ ਜਾਏ ਔਰ ਉਹਦਾ ਟਾਈਟਲ ਅਸੀਂ ਦਿੱਤਾ ਮਾਈ ਸਨ ਵਾਜ਼ ਕਿਲਡ ਇਨ ਅ ਫੇਕ ਐਨਕਾਊਂਟਰ, ਫਰਮ ਹੀਅਰ ਸਟਾਰਟਡ ਦਾ ਲੌਂਗ ਸਟਰਗਲ ਫॉर ਜਸਟਿਸ। ਹੁਣ ਮਾਂ ਦੇ ਤਾਂ ਪੁੱਤਰ ਮਾਰਿਆ ਸੀ, ਮਾਂ ਨੇ ਤਾਂ ਮੁੱਕਰਨਾ ਨਹੀਂ ਸੀ, ਮਾਂ ਨੇ ਤਾਂ ਚੀਕਾਂ ਮਾਰਨੀਆਂ ਸੀ ਕਿ ਮੇਰੇ ਸਾਹਮਣੇ ਮੇਰਾ ਪੁੱਤਰ ਜਿਹੜਾ ਹੈ ਉਹਨੂੰ ਬੱਸ ਤੋਂ ਲਾ ਕੇ ਮਾਰ ਦਿੱਤਾ। ਔਰ ਉਹਨੇ ਕਿਹਾ ਵੀ ਇੱਥੋਂ ਗੱਲ ਸ਼ੁਰੂ ਹੋਈ ਔਰ ਉਹਨਾਂ ਨੇ ਕਿਹਾ ਕਿ ਉਹਨੂੰ ਪੁੱਛਿਆ ਮਿਸਟਰ ਟੰਡਾ ਨੂੰ ਕਿ ਹੁਣ ਤੁਹਾਡੀ ਕਹਾਣੀ ਦੀ ਬਦੌਲਤ ਦੁਨੀਆ ਨੂੰ ਪਤਾ ਲੱਗਿਆ ਵੀ ਕੀ ਹੋਇਆ ਤੇ 47 ਜਿਹੜੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ ਤੇ ਤੁਹਾਡਾ ਕੀ ਰਿਐਕਸ਼ਨ ਹੈ। ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਪੀੜਤ ਨੇ ਉਹਨਾਂ ਦੇ ਪਰਿਵਾਰਾਂ ਲਈ ਮੈਨੂੰ ਹਮਦਰਦੀ ਹੈ, ਬਟ ਹੁਣ ਇਹੀ ਗੱਲ ਅਸੀਂ ਪਹਿਲੇ ਦਿਨ ਆਪਣੀ ਓਪਨਿੰਗ ਪਾਰਟ 'ਚ ਕਹੀ ਸੀ, ਬਟ ਆਈ ਰਿਗਰੈਟ ਦਾ ਮੈਨਰ ਇਨ ਵਿਚ ਹਾਈ ਆਫੀਸ਼ੀਅਲਸ ਹੈਵ ਗੋਨ ਸਕਾਟ ਫਰੀ। ਉਹਨੇ ਕਿਹਾ ਵੀ ਸਿਪਾਹੀਆਂ ਨੇ ਤਾਂ ਨਹੀਂ ਸੀ ਮਾਰਨਾ, ਉਹਨਾਂ ਤਾਂ ਹੁਕਮ ਓਬੇ ਕੀਤਾ, ਪਰ ਜਿਨ੍ਹਾਂ ਉੱਚ ਅਫਸਰਾਂ ਦੇ ਹੁਕਮਾਂ ਥੱਲੇ ਮਾਰਿਆ ਗਿਆ ਉਹਨਾਂ ਨੂੰ ਤਾਂ ਕਿਸੇ ਨੂੰ ਝਰੀਟ ਨਹੀਂ ਆਈ ਜਾਂ ਕੋਈ ਹਰਫ ਨਹੀਂ ਹੋਇਆ ਉਹਨਾਂ ਨੂੰ ਆਇਆ। Could such an exercise by several police stations have been executed without the knowledge of senior officials right up to the DGP level? ਕਿ ਇਸ ਲੈਵਲ ਦੀਆਂ ਕਿਲਿੰਗ ਆਮ ਲੋਕ ਬਿਨਾਂ ਡਾਇਰੈਕਟਰ ਜਨਰਲ ਪੁਲਿਸ ਲੈਵਲ ਤੇ ਇਦਾਂ ਦੇ ਫੈਸਲੇ ਲੈ ਜਾਂਦੇ ਨੇ, ਉਹ ਕਰ ਸਕਦੇ ਸੀ ਜੀ। Neither then DGP Prakash or the SP who so joyously claimed to have eliminated terrorists or the additional SP have been even reprimanded. ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਤਾਂ ਈਵਨ ਰੈਪਰੀਮਾਂਡ ਵੀ ਨਹੀਂ ਕੀਤਾ ਗਿਆ, ਝਿੜਕ ਵੀ ਨਹੀਂ ਮਾਰੀ ਗਈ SP ਨੂੰ, ਐਡੀਸ਼ਨਲ SSP ਨੂੰ ਔਰ ਜਿਹੜੇ ਜ਼ਿੰਮੇਵਾਰ ਸੀ ਡਾਇਰੈਕਟਰ ਜਨਰਲ ਪੁਲਿਸ। ਔਰ ਉਹਨਾਂ ਨੇ ਜਿਹੜਾ ਇਸ ਦੇ ਨਾਲ ਇਹ ਕਹਾਣੀ ਨੂੰ ਜਿਹੜਾ ਐਂਡ ਕੀਤਾ। ਪਰ ਨਾਲ ਇਹਦੇ ਇੱਕ ਫਾਲੋਅਪ ਕਹਾਣੀ ਹੋਰ ਕਿ ਵੀ ਇਹ ਜਸਟਿਸ ਸੋਢੀ ਨੇ ਕਿਵੇਂ ਉਹਨੂੰ ਫੈਸਲਾ ਕੀਤਾ ਕਿ ਉਹਨੇ ਜਿਹੜਾ ਉਹ ਫਸਟ ਇਨਫੋਰਮੇਸ਼ਨ ਜਿਹੜੀ ਲਿਟੀਗੇਸ਼ਨ ਜਨਹਿਤ ਪਟੀਸ਼ਨ ਪਾਣੀ ਹੈ ਜੀ। ਸੋਢੀ ਨੇ ਕਿਹਾ ਕਿ ਵੀ ਮੈਨੂੰ ਇਹ ਲੱਗਾ ਹੈ ਵੀ ਪੁਲਸੀਆ ਕੋਈ ਵੀ ਇਹਨੇ 57 ਪੁਲਿਸ ਵਾਲੇ ਆਏ, ਕੋਈ ਜ਼ਖਮੀ ਨਹੀਂ ਹੋਇਆ। ਮੈਂ ਕਹਿੰਦੇ ਪਟੀਸ਼ਨ ਪਾਈ ਔਰ ਮੈਂ ਸਿੰਪਲੀ ਮੰਗ ਕੀਤੀ ਕਿ ਵੀ ਤੁਸੀਂ ਜਿਹੜੇ ਮਾਰੇ ਨੇ ਬੰਦੇ ਉਹਨਾਂ ਦੀ ਪੋਸਟਮਾਰਟਮ ਰਿਕਾਰਡ ਦਿਓ ਜੀ। ਔਰ ਉਹਨਾਂ ਨੇ ਕਿਹਾ ਵੀ ਪੋਸਟਮਾਰਟਮ ਤਾਂ ਕਿਸੇ ਦਾ ਕੀਤਾ ਹੀ ਨਹੀਂ ਸੀ, ਉਹਨਾਂ ਨੇ ਮਾਰ ਕੇ ਸਾਰਿਆਂ ਦੀਆਂ ਲਾਸ਼ਾਂ ਫੂਕ ਦਿੱਤੀਆਂ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਫਿਰ ਜਿਹੜੇ ਹੋਰ ਮਰੇ ਸੀ ਉਹਨਾਂ ਦੇ ਇਕੱਠੇ ਕੁੱਠੇ ਕਰਕੇ ਦੇ ਦਿੱਤੇ। ਉਹਨੇ ਕਿਹਾ ਜਦੋਂ ਉਹਨਾਂ ਦੇ ਪੋਸਟਮਾਰਟਮ ਰਿਕਾਰਡ ਦਿੱਤੇ ਤੇ ਜਿਹੜੇ 10 ਮਰੇ ਨੇ ਉਹਨਾਂ ਚੋਂ ਸਾਰਿਆਂ ਦੇ ਸੁਨਨਤ ਕੀਤੀ ਹੋਈ ਸੀ। ਉਹਨੇ ਕਿਹਾ ਵੀ ਇਹ ਤਾਂ ਔਰ ਇਹੀ ਇਸ਼ੂ ਜਿਹੜਾ ਇਹਨੂੰ ਆਧਾਰ ਬਣਾ ਕੇ ਉਹਨੇ ਕਿਹਾ ਇਹ ਤਾਂ ਸਿੱਖਾਂ ਦੇ ਮੁੰਡੇ ਸੀ, ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਮਾਰ ਕੇ ਖੁਰਦ-ਬੁਰਦ ਕਰਕੇ ਕੀਤਾ, ਉਹਨਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ। ਇੱਥੋਂ ਸਪੈਸ਼ਲ ਕੋਰਟ ਦੀਆਂ ਇਨਕੁਆਇਰੀਜ਼ ਮਾਰਕ ਹੋਈਆਂ CBI ਦੀਆਂ ਔਰ ਇਸ ਤਰ੍ਹਾਂ ਗੱਲ ਅੱਗੇ ਚੱਲੀ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਇਹਦੇ ਨਾਲ ਇੱਕ ਹੋਰ ਸਾਹਮਣੇ ਆਉਂਦੀ ਹੈ ਕਿ ਅਸੀਂ ਜੂਨ ਨਵੰਬਰ 84 ਦੀਆਂ ਕਿਲਿੰਗਸ ਕਾਂਗਰਸ ਦੇ ਖਾਤੇ 'ਚ ਪਾਉਂਦੇ ਹਾਂ, ਰਾਈਟਲੀ ਸੋ ਜੀ। ਹੁਣ ਜੋ ਕਸ਼ਮੀਰ ਵਾਦੀ ਦੇ ਵਿੱਚ 35 ਸਿੱਖ ਮਾਰੇ ਗਏ ਜੀ ਉਹ ਵੀ BJP ਦੇ ਸਰਕਾਰ ਨੇ ਮਾਰੇ। ਔਰ ਇਹ ਜਦੋਂ 1991 ਦੇ ਵਿੱਚ ਇਹ ਵਾਕਿਆ ਹੁੰਦਾ ਹੈ ਉਦੋਂ UP ਦੇ ਵਿੱਚ ਕਲਿਆਣ ਸਿੰਘ ਦੀ ਸਰਕਾਰ ਸੀ BJP ਦੀ। ਔਰ ਇਹ ਉਹੀ ਕਲਿਆਣ ਸਿੰਘ ਹੈ ਜਿਹਨੇ ਜੇ 1991 ਚ 10 ਸਿੱਖਾਂ ਦੇ ਮੁੰਡੇ ਬੱਸ ਚੋਂ ਕੱਢ ਕੇ ਮਾਰੇ ਤੇ ਫਿਰ ਦਸੰਬਰ 92 ਦੇ ਵਿੱਚ 5 ਦਸੰਬਰ 1992 ਨੂੰ ਬਾਬਰੀ ਮਸਜਿਦ ਵੀ ਢਾਈ। ਸੋ ਇਹ ਭੁਲੇਖਾ ਨਾ ਰਹੇ ਕਿਸੇ ਨੂੰ ਜੀ ਕਾਂਗਰਸ ਨੇ ਨਸਲ ਬਾਦਲ ਜਿਹੜਾ ਵੋਟਾਂ ਲੈਣ ਲਈ ਕਾਂਗਰਸ ਨੇ ਕੀਤਾ ਜੀ। ਹੁਣ ਸਾਹਮਣੇ ਆ ਗਿਆ ਕਿ ਕਿਸ ਲੈਵਲ ਤੇ ਜਿਹਦੇ ਚ 57 ਪੁਲਿਸਮੈਨ ਔਰ DGP ਲੈਵਲ ਔਰ ਚੀਫ ਮਿਨਿਸਟਰ ਇਨਵੋਲਵ ਹੈ ਜਿਹੜਾ UP ਦਾ ਸਿੱਖਾਂ ਦੀਆਂ ਕਿਲਿੰਗਸ ਹੋਈਆਂ ਨੇ। ਔਰ ਇਹ ਨੀਤੀ
ਅੱਜ ਵੀ ਬਰਾਬਰ ਜਾਰੀ ਹੈ। ਜੀ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਬਿਲਕੁਲ ਇਸ ਤਰ੍ਹਾਂ ਲੈਣਾ ਬ੍ਰੇਕ ਵੀਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹੋ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।